ਟੈਰਿਫ ਸਮਝੌਤੇ ਨੂੰ ਚੀਨ ਦੇ ਨਾਲ ਸਾਡੀ ਦੋਸਤੀ ਤੋਂ ਹਟ ਕੇ ਵੇਖਿਆ ਜਾਏ। ਇਸਾਕ ਡਾਰ ਦੇ ਬਿਆਨ ਤੋਂ ਬਾਅਦ ਖਜ਼ਾਨੇ ਦੇ ਮੰਤਰੀ ਅਮਰੀਕਾ ਦੀ ਫੇਰੀ ਦੇ ਉੱਤੇ ਅਦਾਲਤ ਵੱਲੋਂ 9 ਮਈ ਦੇ ਕੇਸ ਦੇ ਵਿੱਚ ਇਮਰਾਨ ਖਾਨ ਦੇ 3 ਅਸੈਂਬਲੀ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪਾਕਿਸਤਾਨ ਤੋਂ ਹੁਣ ਬਣਨ ਵਾਲੇ ਪਾਸਪੋਰਟਾਂ ਦੇ ਵਿੱਚ ਪਿਓ ਦੇ ਨਾਲ ਮਾਂ ਦੇ ਨਾਂ ਦਾ ਵੀ ਇੰਦਰਾਜ ਹੋਇਆ ਕਰੇਗਾ। ਬਲੋਚਿਸਤਾਨ ਤੋਂ ਰਾਹਦਾਰੀ ਰਾਹੀਂ ਈਰਾਨ ਔਰ ਇਰਾਕ ਜ਼ਿਆਰਤਾਂ ਲਈ ਜਾਣ ਵਾਲਿਆਂ ਦੇ ਉੱਤੇ ਪਾਬੰਦੀ, ਪਾਕਿਸਤਾਨ ਔਰ ਭਾਰਤ ਵਿਚਕਾਰ ਬੰਦ ਹੋਏ ਬਾਰਡਰ ਸਤੰਬਰ 'ਚ ਖੁੱਲਣ ਦੀ ਉਮੀਦ ਤੇ ਸੁਣਿਆ ਜੇ ਕਿ ਇਸਲਾਮਾਬਾਦ 'ਚੋਂ ਵੱਡੀ ਗਿਣਤੀ ਦੇ ਅੰਦਰ ਖੋਤਿਆਂ ਦਾ ਗੋਸ਼ਤ और जिंदे खोते फड़े गए। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮੈਂ ਹਾਂ ਮਸੂਦ ਮੱਲੀ, ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ। ਮੇਰੇ ਵੱਲੋਂ ਆਪ ਸਭ ਦੀ ਸੇਵਾ ਦੇ ਵਿੱਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਖਬਰਾਂ ਲੈ ਕੇ ਆਪ ਦੀ ਸੇਵਾ 'ਚ ਹਾਜ਼ਰ ਹਾਂ ਔਰ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਪੇਸ਼ ਕਰਨੇ ਹਾਂ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ 408 272 5200 4082725200। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਵੱਲ ਚੱਲਦੇ ਹਾਂ। ਪਾਕਿਸਤਾਨ ਦੇ ਫਾਰਨ ਮਿਨਿਸਟਰ ਔਰ ਮੁਲਕ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੇ ਕੱਲ ਮੀਡੀਆ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਆਖਿਆ ਹੈ ਕਿ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਟੈਰਿਫ ਸਮਝੌਤੇ ਨੂੰ ਸਾਡੀ ਤੇ ਚੀਨ ਦੀ ਦੋਸਤੀ ਤੋਂ ਪਰਾਂ ਕਰਕੇ ਵੇਖੇ। ਇਸ ਤੋਂ ਬਾਅਦ ਉਹਨਾਂ ਨੇ ਨਾਲ ਹੀ ਇਹ ਬਿਆਨ ਦਿੱਤਾ ਕਿ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਟੈਰਿਫ ਸਮਝੌਤਾ ਹੈ ਜਿਹੜਾ ਉਹ ਤੈਅ ਹੋਣ ਦੇ ਬਿਲਕੁਲ ਨੇੜੇ ਅਪੜ ਗਿਆ ਹੈ। ਪਾਕਿਸਤਾਨ ਤੋਂ ਆਉਣ ਵਾਲੀਆਂ ਤਾਜ਼ਾ ਇਤਲਾਮਾਤ ਦੇ ਮੁਤਾਬਕ ਪਾਕਿਸਤਾਨ ਦੇ ਫੈਡਰਲ ਮਿਨਿਸਟਰ ਜਿਹੜੇ ਕਿ ਖਜ਼ਾਨੇ ਦੇ ਨੇ ਮੁਹੰਮਦ ਔਰੰਗਜ਼ੇਬ ਹੋਣੇ, ਉਹ ਅਮਰੀਕਾ ਦੀ ਫੇਰੀ ਤੇ ਆ ਗਏ ਨੇ। ਇਤਲਾਮਾਂ ਲੱਭ ਰਹੀਆਂ ਨੇ ਕਿ ਯੂਰਪੀ ਯੂਨੀਅਨ ਤੋਂ ਬਾਅਦ ਹੁਣ ਪਾਕਿਸਤਾਨ ਦਾ ਵੀ ਅਮਰੀਕਾ ਦੇ ਨਾਲ ਟੈਰਿਫ ਸਮਝੌਤਾ ਹੈ ਜਿਹੜਾ ਉਹ ਸਿਰੇ ਚੜ ਜਾਏਗਾ, ਜਿਹਦਾ ਪਾਕਿਸਤਾਨ ਦੇ ਫਾਰਨ ਮਿਨਿਸਟਰ ਦੇ ਅਮਰੀਕਾ ਅਪੜਦਿਆਂ ਹੀ ਐਲਾਨ ਹੋ ਜਾਏਗਾ। ਇਹ ਸਮਝੌਤਾ ਕੀ ਹੈ, ਇਹਦੀਆਂ ਸ਼ਿੱਕਾਂ ਕੀ ਨੇ ਔਰ ਸ਼ਰਤਾਂ ਕੀ ਤੈਅ ਹੋਈਆਂ ਨੇ, ਇਸ ਬਾਰੇ ਹਜੇ ਕੁਝ ਨਹੀਂ ਦੱਸਿਆ ਗਿਆ। ਇਹ ਜ਼ਰੂਰ ਤਸਦੀਕ ਕੀਤੀ ਜਾ ਰਹੀ ਹੈ ਕਿ ਮੁਹੰਮਦ ਔਰੰਗਜ਼ੇਬ ਹੁਣੇ ਪਾਕਿਸਤਾਨ ਤੋਂ ਅਮਰੀਕਾ ਦੀ ਫੇਰੀ ਸਿਰਫ ਇਸ ਸਮਝੌਤੇ ਨੂੰ ਸਿਰੇ ਚਾੜਨ ਲਈ ਲਾਉਣ ਡੇ ਨੇ। 9 ਮਈ 2023 ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਮੁਲਕ ਭਰ ਦੇ ਵਿੱਚ ਹੰਗਾਮੇ ਕਰਨ, ਤੋੜ-ਫੋੜ, ਸਰਕਾਰੀ ਦਫ਼ਤਰਾਂ ਦੇ ਉੱਤੇ ਹਮਲਾ ਔਰ ਮਾਰ-ਕੁੱਟ ਦੇ ਇਲਜ਼ਾਮ ਦੇ ਵਿੱਚ ਇੱਕ ਅਦਾਲਤ ਵੱਲੋਂ ਇਮਰਾਨ ਖਾਨ ਦੇ 6 ਹਾਮੀਆਂ ਨੂੰ ਸਜ਼ਾਏ ਬਾ ਮੁਸ਼ੱਕਤ ਔਰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀਗੀ। ਇਹਨਾਂ ਲੋਕਾਂ ਦੇ ਵਿੱਚ ਪੰਜਾਬ ਅਸੈਂਬਲੀ ਤੋਂ ਆਪੋਜੀਸ਼ਨ ਲੀਡਰ ਜਾਂ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਵੀ ਸਨ, ਜਿਨ੍ਹਾਂ ਦਾ ਤਾਲੁਕ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਸੀਗਾ। ਇਹਨਾਂ ਦਾ ਨਾਂ ਅਹਿਮਦ ਖਾਨ ਫੱਚਰ ਹੋਣੇ ਨੇ, ਜੋ ਕਿ ਪੰਜਾਬ ਅਸੈਂਬਲੀ ਦੇ ਮੈਂਬਰ ਇਮਰਾਨ ਖਾਨ ਦੇ ਪਿੰਡ ਤੋਂ ਜਿੱਤ ਕੇ ਬਣੇ। ਇਸ ਇਲਜ਼ਾਮ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਇਮਰਾਨ ਖਾਨ ਦੀ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੇ 3 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹਨਾਂ ਚੋਂ ਇੱਕ ਨੈਸ਼ਨਲ ਅਸੈਂਬਲੀ ਦੇ ਮੈਂਬਰ ਨੇ ਔਰ 2 ਪੰਜਾਬ ਅਸੈਂਬਲੀ ਦੇ। ਪੰਜਾਬ ਅਸੈਂਬਲੀ ਦੇ ਵਿੱਚੋਂ ਅਹਿਮਦ ਖਾਨ ਫੱਜਰ ਹੋਣਾ ਤੋਂ ਅੱਡ ਚੌਧਰੀ ਇਜਾਜ਼ ਹੋਣਾ ਨੂੰ ਵੀ ਮੁਅੱਤਲ ਕੀਤਾ ਗਿਆ ਹੈ, ਜਦਕਿ ਨੈਸ਼ਨਲ ਅਸੈਂਬਲੀ ਦੇ ਹਲਕਾ NH-66 ਵਜ਼ੀਰਾਬਾਦ ਤੋਂ ਜਿੱਤਣ ਵਾਲੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੇ ਅਹਿਮਦ ਚੱਠਾ ਹੋਣੇ ਨੇ ਜਿਹੜੇ, ਉਹਨਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਹਨਾਂ ਤਿੰਨਾਂ ਦੀਆਂ ਸੀਟਾਂ ਦੇ ਬਾਰੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਨੋਟੀਫਿਕੇਸ਼ਨ ਕੱਢਿਆ ਹੈ ਕਿ ਇਹ ਹੁਣ ਵਿਹਲੀਆਂ ਨੇ, ਇਹਨਾਂ ਦੇ ਨਵੇਂ ਸਿਰੇ ਤੋਂ ਚੋਣਾਂ ਕਰਾਈਆਂ ਜਾਣਗੀਆਂ। ਇਹ ਚੋਣਾਂ ਕਦੋਂ ਹੋਣਗੀਆਂ ਉਸ ਬਾਰੇ ਐਲਾਨ ਨਹੀਂ ਕੀਤਾ ਗਿਆ, ਪਰ ਆਖਿਆ ਗਿਆ ਕਿ ਅਦਾਲਤੀ ਫੈਸਲੇ ਤੋਂ ਬਾਅਦ ਇਹ ਸਾਰੇ ਹੁਣ ਮੈਂਬਰ ਅਸੈਂਬਲੀ ਨਹੀਂ ਰਹੇ। ਪਾਕਿਸਤਾਨ ਤੋਂ ਪਾਸਪੋਰਟ ਬਣਾਉਣ ਵਾਲੇ ਮਹਿਕਮੇ ਪਾਸਪੋਰਟ ਐਂਡ ਇਮੀਗ੍ਰੇਸ਼ਨ ਜੋ ਕਿ ਫੈਡਰਲ ਸਰਕਾਰ ਦੇ ਮਤਹਿਤ ਉਹਨੇ ਐਲਾਨ ਕੀਤਾ ਹੈ ਕਿ ਹੁਣ ਪਾਕਿਸਤਾਨੀ ਪਾਸਪੋਰਟ ਬਣਾਉਂਦਿਆਂ ਹੋਇਆਂ ਪਾਸਪੋਰਟ ਹੋਲਡਰ ਦੇ ਇਨਫੋਰਮੇਸ਼ਨ ਡਾਟਾ ਦੇ ਵਿੱਚ ਉਹਦੇ ਪਿਓ ਦੇ ਨਾਲ ਉਹਦੀ ਮਾਂ ਦੇ ਨਾਂ ਦਾ ਵੀ ਇੰਦਰਾਜ ਕੀਤਾ ਜਾਏਗਾ। ਇਹ ਫੈਸਲਾ ਐਸੀਆਂ ਮਾਵਾਂ ਨੂੰ ਸਹੂਲਤ ਦੇਣ ਲਈ ਕੀਤਾ ਗਿਆ ਹੈ ਜੋ ਕੱਲੀਆਂ ਨਿਆਣੇ ਪਾਲ ਰਹੀਆਂ ਨੇ। ਇਸ ਤੋਂ ਪਹਿਲਾਂ ਪਾਸਪੋਰਟ ਬਣਾਉਣ ਲੱਗਿਆਂ ਸਿਰਫ ਪਿਓ ਦੇ ਨਾਂ ਦਾ ਇੰਦਰਾਜ ਹੁੰਦਾ ਸੀਗਾ, ਜੋ ਕਿ 에ਅਰਪੋਰਟ ਤੇ ਉਸ ਵੇਲੇ ਮੁਸ਼ਕਲ ਦਾ ਸਬਬ ਬਣਦਾ ਸੀਗਾ ਜਦੋਂ ਦੂਜੇ ਮੁਲਕਾਂ ਦਾ ਸਫ਼ਰ ਕਰਨਾ ਹੁੰਦਾ ਸੀਗਾ, ਕਿਉਂਕਿ ਨਿਆਣਿਆਂ ਨੂੰ ਮੁਲਕੋਂ ਬਾਹਰ ਲਿਜਾਣ ਵਾਸਤੇ ਮਾਂ ਦੇ ਨਾਲ ਪਿਓ ਦੀ ਇਜਾਜ਼ਤ ਹੋਣਾ ਵੀ ਜ਼ਰੂਰੀ ਹੈ। ਇਸ ਕਰਕੇ ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਇਸ ਮਹਿਕਮੇ ਨੇ ਹੁਣ ਪਿਓ ਦੇ ਨਾਂ ਦੇ ਨਾਲ ਪਾਸਪੋਰਟ ਦੇ ਡਾਟਾ ਦੇ ਵਿੱਚ ਮਾਂ ਦੇ ਨਾਂ ਦਾ ਇੰਦਰਾਜ ਹੈ ਜਿਹੜਾ ਉਹਨੂੰ ਵੀ ਲਾਜ਼ਮੀ ਕਰ ਦਿੱਤਾ ਹੈ। ਨਾਲ ਹੀ ਸਰਕਾਰੀ ਐਲਾਨ ਦੇ ਵਿੱਚ ਆਖਿਆ ਗਿਆ ਕਿ ਐਸੇ ਲੋਕ ਜਿਨ੍ਹਾਂ ਦੇ ਪਾਸਪੋਰਟ ਦੀ ਮੁੱਦਤ ਹਜੇ ਬਾਕੀ ਹੈ ਔਰ ਉਹ ਆਪਣੇ ਪਾਸਪੋਰਟ ਨੂੰ ਅਪਡੇਟ ਕਰਾਉਣਾ ਚਾਹੁੰਦੇ ਨੇ, ਉਹ ਇਸ ਸਹੂਲਤ ਤੋਂ ਫਾਇਦਾ ਚੁੱਕ ਸਕਦੇ ਨੇ। ਜਦਕਿ ਹੁਣ ਜਿੰਨੇ ਵੀ ਨਵੇਂ ਪਾਸਪੋਰਟ ਬਣਨਗੇ ਉਹਨਾਂ ਦੇ ਵਿੱਚ ਪਿਓ ਦੇ ਨਾਲ ਮਾਂ ਦੇ ਨਾਂ ਦਾ ਇੰਦਰਾਜ ਹੈ ਜਿਹੜਾ ਉਹ ਵੀ ਹੋਏਗਾ। ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਈਰਾਨ ਤੇ ਇਰਾਕ ਦੇ ਵਿੱਚ ਜ਼ਿਆਰਤਾਂ ਲਈ ਜਾਣ ਵਾਲੇ ਬਲੋਚਿਸਤਾਨ ਦੀ ਰਾਹਦਾਰੀ ਨਹੀਂ ਵਰਤ ਸਕਣਗੇ ਔਰ ਸੜਕ ਦੇ ਰਾਹੀਂ ਸਫ਼ਰ ਕਰਦਿਆਂ ਹੋਇਆਂ ਇਹਨਾਂ ਜ਼ਿਆਰਤਾਂ ਨੂੰ ਨਹੀਂ ਜਾ ਸਕਣਗੇ। ਇਹਦੇ ਉੱਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ। ਪਾਕਿਸਤਾਨ ਤੋਂ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਹੋਣਾ ਨੇ ਇਸ ਬਾਰੇ ਐਲਾਨ ਕਰਦਿਆਂ ਆਖਿਆ ਕਿ ਇਹ ਸਾਰਾ ਕੰਮ ਮੁਲਕੀ ਫਾਇਦੇ ਔਰ ਆਪਣੇ ਲੋਕਾਂ ਦੀ ਸਲਾਮਤੀ ਨੂੰ ਮੁੱਖ ਰੱਖ ਕੇ ਕੀਤਾ ਹੈ,
ਜਦਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਦੀ ਇਤਿਹਾਦੀ ਸਿਆਸੀ ਪਾਰਟੀ ਪਾਕਿਸਤਾਨ ਪੀਪਲਸ ਪਾਰਟੀ ਨੇ ਇਸ ਕੰਮ ਦੀ ਸਖਤ ਨਿੰਦਿਆ ਕੀਤੀ ਹੈ ਔਰ ਆਖਿਆ ਹੈ ਕਿ ਲੋਕ ਸਸਤੀਆਂ ਜ਼ਿਆਰਤਾਂ ਲਈ ਇਸ ਰਾਹ ਤੋਂ ਸਫ਼ਰ ਕਰਦਿਆਂ ਹੋਇਆਂ ਈਰਾਨ ਔਰ ਇਰਾਕ ਜਾਂਦੇ ਸਨ। ਸਰਕਾਰ ਨੇ ਇਹ ਕੰਮ ਕਰਕੇ ਮੰਦਾ ਕੀਤਾ ਹੈ। ਜਦਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਦਾ ਆਖਣਾ ਹੈ ਕਿ ਅਸੀਂ ਇਸ ਮਾਮਲੇ ਦੇ ਉੱਤੇ ਪੂਰਾ ਗੌਰ ਕੀਤਾ, ਪਰ ਇਸ ਤੋਂ ਬਾਅਦ ਇਹ ਫੈਸਲਾ ਜੋ ਕਿ ਕੋੜਾ ਹੈ ਉਹ ਲੈਣਾ ਪਿਆ। ਨਾਲ ਹੀ ਮੌਸਾ ਨਕਵੀ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਆਖਿਆ ਆ ਕਿ ਜਿੰਨੀਆਂ ਵੱਧ ਤੋਂ ਵੱਧ ਜ਼ਿਆਰਤਾਂ ਵਾਸਤੇ ਫਲਾਈਟਾਂ ਇਹਨਾਂ ਮੁਲਕਾਂ ਨੂੰ ਚਲਾਈਆਂ ਜਾ ਸਕਦੀਆਂ ਨੇ ਉਹ ਚਲਾਈਆਂ ਜਾਣ। ਯਾਦ ਰਵੇ ਕਿ ਬਲੋਚਿਸਤਾਨ ਦੇ ਵਿੱਚ ਪੰਜਾਬੀਆਂ ਨੂੰ ਸ਼ਨਾਖਤ ਤੋਂ ਬਾਅਦ ਕਤਲ ਕਰਨ ਦੇ ਮਾਮਲਿਆਂ ਤੋਂ ਮਗਰੋਂ ਇਹ ਕੰਮ ਕੀਤਾ ਗਿਆ ਹੈ। ਪਾਕਿਸਤਾਨ ਔਰ ਭਾਰਤ ਦੀ ਆਪਸੀ ਲੜਾਈ ਤੋਂ ਬਾਅਦ ਦੋਵੇਂ ਮੁਲਕਾਂ ਨੇ ਇੱਕ ਦੂਜੇ ਵਾਸਤੇ ਆਪਣੇ ਬਾਰਡਰ ਰਾਹਦਾਰੀਆਂ ਔਰ ਉਡਾਰੂ ਹੱਦਾਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ। ਪਰ ਪਾਕਿਸਤਾਨ ਤੋਂ ETPB ਯਾਨੀ ਮਤਰੂਕਾ ਵਕਫੇ ਇਮਲਾਕ ਬੋਰਡ ਦੇ ਜ਼ਰੀਏ ਨੇ ਨਾ ਦੱਸਣ ਦੀ ਸ਼ਰਤ ਦੇ ਉੱਤੇ ਪੰਜਾਬੀ ਰੇਡੀਓ USA ਨੂੰ ਦੱਸਿਆ ਹੈ ਕਿ ਭਾਰਤ ਸਤੰਬਰ ਦੇ ਵਿੱਚ ਇਹ ਬਾਰਡਰ ਖੋਲ ਸਕਦਾ ਹੈ, ਕਿਉਂਕਿ ਇਹ ਸਿੱਧਾ ਨੁਕਸਾਨ ਹੈ ਜਿਹੜਾ ਇਹ ਸਿੱਖ ਯਾਤਰੀਆਂ ਨੂੰ ਪਹੁੰਚ ਰਿਹਾ ਜੋ ਇੱਥੇ ਮੱਥਾ ਟੇਕਣ ਆਉਣਾ ਚਾਹੁੰਦੇ ਨੇ ਔਰ ਭਾਰਤ ਨੇ ਬਾਰਡਰ ਬੰਦ ਕੀਤਾ ਹੋਇਆ ਹੈ। ਪਾਕਿਸਤਾਨ ਵਾਲੇ ਪਾਸਿਓਂ ਹਜੇ ਵੀ ਬਾਰਡਰ ਨੂੰ ਖੁੱਲਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਖਿਆ ਜਾ ਰਿਹਾ ਹੈ ਕਿ ਸਤੰਬਰ ਦੇ ਵਿੱਚ ਭਾਰਤ ਵੱਲੋਂ ਜੇ ਇਹ ਬਾਰਡਰ ਖੋਲ ਦਿੱਤਾ ਜਾਂਦਾ ਹੈ ਤੇ ਦੁਨੀਆ ਭਰ ਤੋਂ ਇਸ ਵੇਲੇ 15,000 ਐਸੇ ਨਾਨਕ ਨਾਮਲੇਵਾ ਨੇ ਜਿਨ੍ਹਾਂ ਦੀਆਂ ਦਰਖਾਸਤਾਂ ਮਤਰੂਕਾ ਵਕਫੇ ਇਮਲਾਕ ਬੋਰਡ ਦੇ ਟੇਬਲ ਦੇ ਉੱਤੇ ਪਈਆਂ ਨੇ, ਜੋ ਸਪਾਂਸਰ ਲੈਟਰ ਲੈ ਕੇ ਪਾਕਿਸਤਾਨ ਜਾ ਕੇ ਮੱਥਾ ਟੇਕਣਾ ਚਾਹੁੰਦੇ ਨੇ। ਭਾਰਤ ਵੱਲੋਂ ਜਵਾਬ ਦੀ ਉਡੀਕ ਹੈ। ਨਾਲ ਹੀ ਪਾਕਿਸਤਾਨੀ ਜ਼ਰੀਆਂ ਦਾ ਦੱਸਣਾ ਹੈ ਕਿ ਵਾਗਾ ਬਾਰਡਰ ਜਿੱਦਾਂ ਇੱਕ ਐਂਟਰੀ ਔਰ ਐਗਜ਼ਿਟ ਹੈ, ਇਸੇ ਤਰ੍ਹਾਂ ਪਾਕਿਸਤਾਨ ਚਾਹੁੰਦਾ ਹੈ ਕਿ ਕਰਤਾਰਪੁਰ ਸਾਹਿਬ ਅਲਾਂਘੇ ਨੂੰ ਵੀ ਇੱਕ ਬਾਰਡਰ ਦਾ ਰੂਪ ਦੇ ਦਿੱਤਾ ਜਾਏ ਔਰ ਉਹਨੂੰ ਐਂਟਰੀ ਔਰ ਐਗਜ਼ਿਟ ਦੇ ਤੌਰ ਤੇ ਵਰਤਿਆ ਜਾਏ। ਯਾਦ ਰਵੇ ਕਿ ਇਮਰਾਨ ਖਾਨ ਦੇ ਦੌਰ ਦੇ ਵਿੱਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਰਾਹਦਾਰੀ ਨੂੰ ਵੀਜ਼ਾ ਫ੍ਰੀ ਬਣਾਇਆ ਸੀ, ਜੋ ਪਾਕਿਸਤਾਨ ਔਰ ਭਾਰਤ ਦੀ 76 ਵਰ੍ਹਿਆਂ ਦੀ ਤਾਰੀਖ ਦੇ ਵਿੱਚ ਪਹਿਲੀ ਵਾਰ ਹੋਇਆ। ਹੁਣ ਪਾਕਿਸਤਾਨ ਦੀ ਇਸ ਰੀਝ ਦਾ ਜਵਾਬ ਭਾਰਤ ਵੱਲੋਂ ਕੀ ਆਉਂਦਾ ਹੈ, ਪਾਕਿਸਤਾਨ ਨੂੰ ਆਉਂਦੇ ਵੇਲੇ ਦੇ ਵਿੱਚ ਛੇਤੀ ਹੀ ਇਹਦੇ ਜਵਾਬ ਦੀ ਉਡੀਕ ਹੈ। ਇਸਲਾਮਾਬਾਦ ਤੋਂ ਫੂਡ ਅਥਾਰਟੀ ਦੇ ਮਹਿਕਮੇ ਨੇ ਖੁਫੀਆ ਇਤਲਾਹ ਦੇ ਉੱਤੇ ਛਾਪਾ ਮਾਰ ਕੇ ਤਰਨੋਲ ਦੇ ਇਲਾਕੇ ਦੇ ਵਿੱਚੋਂ ਖੋਤੇ ਦਾ 25 ਮਣ ਗੋਸ਼ਤ ਜਿਹੜਾ ਉਹ ਫੜਿਆ ਹੈ। ਜਿਸ ਥਾਂ ਦੇ ਉੱਤੇ ਛਾਪਾ ਮਾਰਿਆ ਗਿਆ ਉੱਥੇ 50 ਤੋਂ ਵੱਧ ਖੋਤੇ ਜੀਂਦਿਆਂ ਖਲੋਤੇ ਸੀਗੇ। ਇਸ ਟਿਕਾਣੇ ਦਾ ਮਾਲਕ ਇੱਕ ਚੀਨੀ ਸ਼ਹਿਰੀ ਹੈ ਜੋ ਖੋਤੇ ਦਾ ਇਹ ਗੋਸ਼ਤ ਗੈਰ ਮੁਲਕੀਆਂ ਨੂੰ ਜਾਂ ਫਾਰਨਰਸ ਨੂੰ ਸਪਲਾਈ ਕਰਦਾ ਸੀਗਾ, ਪਰ ਆਖਿਆ ਜਾ ਰਿਹਾ ਹੈ ਕਿ ਇਸ ਲਾਇਸੈਂਸ ਦੀ ਆੜ ਦੇ ਵਿੱਚ ਇਹ ਗੋਸ਼ਤ ਜੋ ਕਿ ਬੀਫ ਦੇ ਤੌਰ ਤੇ ਰੈਸਟੋਰੈਂਟਸ ਨੂੰ ਵੀ ਸਪਲਾਈ ਕੀਤਾ ਜਾਂਦਾ ਰਿਹਾ ਹੈ। ਇਸ ਛਾਪੇਮਾਰੀ ਤੋਂ ਬਾਅਦ ਇਹ ਕੰਮ ਔਰ ਇਹ ਖਬਰ ਪੂਰੇ ਇਸਲਾਮਾਬਾਦ ਸਮੇਤ ਪੂਰੇ ਮੁਲਕ ਦੇ ਵਿੱਚ ਗਰਮ ਹੈ, ਜਦਕਿ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲ ਵੀ ਕਰ ਰਹੇ ਨੇ। ਸਰਕਾਰੀ ਜ਼ਰੀਆਂ ਦਾ ਦੱਸਣਾ ਹੈ ਕਿ ਤਸਦੀਕ ਕੀਤੀ ਜਾ ਰਹੀ ਹੈ ਕਿ ਕਿੰਨਾ ਹੋਟਲ ਔਰ ਰੈਸਟੋਰੈਂਟਸ ਦੀ ਚੇਨਸ ਨੂੰ ਇਹ ਗੋਸ਼ਤ ਸਪਲਾਈ ਕੀਤਾ ਜਾਂਦਾ ਸੀਗਾ, ਜਦਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਹੋਟਲ ਔਰ ਰੈਸਟੋਰੈਂਟਸ ਦੀ ਵੀਡੀਓਜ਼ ਔਰ ਤਸਵੀਰਾਂ ਵੀ ਗਰਦਸ਼ ਕਰ ਰਹੀਆਂ ਨੇ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਆ ਕਿ ਇਹ ਗੋਸ਼ਤ ਇੱਥੇ ਸਪਲਾਈ ਕੀਤਾ ਜਾਂਦਾ ਸੀਗਾ। ਇਹ ਚੀਨੀ ਸ਼ਹਿਰੀ ਨੂੰ ਗ੍ਰਿਫਤਾਰ ਕਰਕੇ ਪੁੱਛਪਰਛ ਸ਼ੁਰੂ ਕਰ ਦਿੱਤੀ ਗਈ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੋਂ ਹੀ ਮੁੱਕਦਾ ਹੈ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਮੈਂ ਮਸੂਦ ਮਲੀ ਇਜਾਜ਼ਤ ਚਾਹਾਂਗਾ, ਪਰ ਜਾਣ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਇਹ ਖਬਰਾਂ ਸਮੇਤ ਕਿਸੇ ਵੀ ਕਿਸਮ ਦੀ ਅਪਡੇਟ ਹੈ ਜਿਹੜੀ ਉਹਦੇ ਜਾਣੂ ਰਹਿਣ ਲਈ ਤੁਸੀਂ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਫੇਸਬੁੱਕ ਔਰ YouTube ਚੈਨਲ ਸਮੇਤ ਸਾਡੇ ਸਾਰੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਇਹ ਖਬਰਾਂ ਤੁਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਸੁਣਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 408 272 5200। ਅੱਜ ਤੱਕ ਲਈ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ 'ਚੋਂ ਇੰਨਾ ਹੀ। ਮੈਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।